ਪਰ ਆਪਣਾ ਜੇ ਵਾਪਸ ਆਪਣੀ ਟਰੈਕਿੰਗ ਵੱਲ ਆਈਏ ਤੇ ਜਿਹੜੇ ਲਾਸਟ 60 ਡੇਜ਼ ਦੇ ਵਿੱਚ ਰਾਜਕਰਨ 2 ਰੈਗੂਲੇਟਰੀ ਸੁਪਰੀਮ ਕੋਰਟ ਵੱਲੋਂ ਜਿਹੜੇ ਡਿਸੀਜਨ ਆਏ ਆ ਉਹਦੇ ਨਾਲ ਬਹੁਤ ਜਿਹੜੀ ਜ਼ਿਆਦਾ ਵੱਡੀ ਚੇਂਜਸ ਜਿਹੜੀਆਂ ਆਉਣ ਵਾਲੇ ਸਮੇਂ 'ਚ ਆ ਰਹੀਆਂ ਹੈਗੀਆਂ ਟਰੱਕਿੰਗ ਦੇ ਵਿੱਚ। ਫਰੇਟ ਬ੍ਰੋਕਰਸ, ਕਸਟਮ ਬ੍ਰੋਕਰਸ, ਫਰੇਟ ਫਾਰਵਰਡਰਸ, ਵੇਅਰ ਹਾਊਸ ਆਪਰੇਟਰਸ, ਇਹ ਸਾਰਿਆਂ ਦੇ ਉੱਤੇ ਕਾਫੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਪ੍ਰੋਬਲਮ ਜਿਹੜੀਆਂ ਖੜੀਆਂ ਹੋ ਰਹੀਆਂ। ਔਰ ਉਹਦੇ ਨਾਲ ਰਾਜਕਰਨ ਜਿਹੜੀਆਂ ਕੰਪਨੀਜ਼ ਆ, ਜਿਹੜੇ ਬ੍ਰੋਕਰਸ ਆ, ਇਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਨੋ ਲੋਂਗਰ ਵੀ ਇਸ ਚੀਜ਼ ਤੇ ਕੋਈ ਡਿਪੈਂਡ ਨਾ ਕਰੋ ਵੀ ਅਸੀਂ ਪੇਪਰਵਰਕ ਦੇਖਿਆ ਸੀਗਾ, ਅਸੀਂ ਐਵਰੀਥਿੰਗ ਪ੍ਰੋਪਰਲੀ ਕੀਤੀ ਸੀ। ਤੇ ਉਹ ਜਿਹੜੀ ਬ੍ਰੋਕਰਸ ਹੈਗੇ ਆ, ਸਾਰੇ ਜਣੇ ਹੈਗੇ ਆ, ਉਹਨਾਂ ਵੱਲੋਂ ਇੱਕ ਚੀਜ਼ ਉਹਨਾਂ ਨੂੰ ਕਹੀ ਜਾ ਰਹੀ ਆ ਕਿ ਜਿਹੜੀ ਇੱਕ ਸਿਰਫ ਪੇਪਰਵਰਕ ਦੇਖ ਕੇ ਸਾਰਾ ਕੁਝ ਕਰ ਲੈਣਾ ਉਹ ਇਨਫ ਨਹੀਂ ਹੈਗਾ। They must prove their exercise reasonable care when selecting carrier and managing freight। ਪੂਰਾ ਡੀਟੇਲ ਉਹਨਾਂ ਨੂੰ ਹੁਣ ਜਿਹੜੀ ਚੀਜ਼ ਕਰਨੀ ਪੈਣੀ ਆ। ਉਹਦੇ ਨਾਲ ਕੀ ਹੋਣਾ ਕਿ ਐਕਸਪੈਕਟ ਜਿਹੜੇ ਬ੍ਰੋਕਰਸ ਆ, ਜਿਹੜੇ ਸਾਰੇ ਕਸਟਮ ਬ੍ਰੋਕਰਸ ਆ, ਫਰੇਟ ਫਾਰਵਰਡਰਸ ਆ, ਵੇਅਰ ਹਾਊਸ ਆਪਰੇਟਰਸ ਆ, ਇਹਨਾਂ ਸਾਰਿਆਂ ਵੱਲੋਂ ਜਿਹੜੀ ਆ ਹੋਰ ਜ਼ਿਆਦਾ ਡਿਊ ਡਿਲੀਜੈਂਸ ਕਰਨੀ ਪੈਣੀ ਆ, ਸਟਰੋਂਗਰ ਕੈਰੀਅਰ ਵੈਟਿੰਗ ਹੋਣੀ ਆ ਤੇ ਇਨਕਰੀਜ਼ਡ ਡਾਕੂਮੈਂਟੇਸ਼ਨ ਹੋਣੀ ਹੈ। ਸੋ ਇਹ ਜਿਹੜੇ 2 ਫੈਸਲੇ ਆਏ ਆ ਪਿਛਲੇ 60 ਦਿਨਾਂ ਦੇ ਵਿੱਚ, ਇਹਨਾਂ ਨੇ ਟੋਟਲੀ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਚੇਂਜ ਕਰ ਦੇਣੀ ਆ ਆਉਣ ਵਾਲੇ ਸਮੇਂ ਦੇ ਵਿੱਚ। ਜਿਵੇਂ ਇਸ ਵੇਲੇ ਟਰੱਕਿੰਗ ਦੇ ਰੇਟਸ ਚੱਲ ਰਹੇ ਆ, ਟਰੱਕਿੰਗ ਦੇ ਵਿੱਚ ਜਿਵੇਂ ਸਾਰਾ ਕੁਝ ਚੱਲ ਰਿਹਾ ਹੈਗਾ, ਜਿਹੜਾ ਗੁੱਡ ਟਾਈਮ ਆ ਇਟਸ ਹੇਅਰ। ਪਰ ਕੀ ਇਸ ਗੁੱਡ ਟਾਈਮ ਨੂੰ ਇੰਜੋਏ ਕਰਨ ਲਈ ਤੁਹਾਡੀ ਕੰਪਨੀ ਕੇਪੇਬਲ ਹੈਗੀ ਆ? ਤੁਹਾਡੀ ਕੰਪਨੀ ਜਿਹੜੀ ਆ ਉਹ ਇਸ ਕੰਮ ਨੂੰ ਕਰ ਸਕਦੀ ਆ? ਬੜੀ ਧਿਆਨ ਦੇ ਨਾਲ ਇਹ ਚੀਜ਼ ਸੁਣਨ ਵਾਲੀ ਆ ਕਿ ਅੱਜ ਦੀ ਤਰੀਕ ਦੇ ਵਿੱਚ ਕਈ ਵਾਰੀ ਇਹ ਸੁਣਨ ਨੂੰ ਮਿਲਦਾ ਹੈਗਾ ਕਿ ਡਰਾਈਵਰਸ ਜਿਹੜੇ ਆ ਉਹ ਤੰਗ ਕਰਦੇ ਆ ਜਾਂ ਡਰਾਈਵਰਸ ਮਿਲਦੇ ਨਹੀਂ ਗੇ, ਠੀਕ ਹੈ ਨਾ। ਪਰ ਡਰਾਈਵਰਸ ਦੇ ਵੱਲੋਂ ਵੀ ਇਹ ਚੀਜ਼ਾਂ ਆਉਂਦੀਆਂ ਕਿ ਸਾਨੂੰ ਕੰਪਨੀਜ਼ ਜਿਹੜੀਆਂ ਆ ਉਹ ਪੁਸ਼ ਕਰਦੀਆਂ ਆ ਗਲਤ ਕੰਮ ਕਰਨ ਦੇ ਲਈ, ਸਾਨੂੰ ਪੁਸ਼ ਕੀਤਾ ਜਾਂਦਾ ਆ ਇਸ ਮਤਲਬ ਕਿ ਹਰਕਤ ਕਰਨ ਦੇ ਲਈ ਜਿਹੜੀ ਕਿ ਨਹੀਂ ਹੈਗੀ ਆ, ਸਾਡੇ ਹੱਥ 'ਚ ਨਹੀਂ ਹੈਗੀ। ਪਰ ਇਹ 'ਚ ਦੋਨੋਂ ਹੀ ਤਰ੍ਹਾਂ ਨੂੰ ਸਾਫ਼ ਸੋਚਣਾ ਪੈਣਾ ਕਿ ਤੁਹਾਡਾ ਇਖਲਾਕੀ ਫਰਜ਼ ਕੀ ਆ, ਤੁਹਾਡੇ ਫਰਜ਼ ਕੀ ਆ, ਠੀਕ ਹੈ ਨਾ। ਆਪਾਂ ਜਿਹੜਾ ਸਾਡਾ ਫਰਜ਼ ਹੈਗਾ ਉਹਨੂੰ ਭੁੱਲ ਜਾਂਦੇ ਆ ਕਿ ਅਸੀਂ ਕੀ ਕਰਦੇ ਆ। ਰਾਜਕਰਨ ਰੀਸੈਂਟਲੀ ਇੱਕ ਕਾਲ ਜਿਹੜੀ ਆਈ ਹੈਗੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਈ ਜਿਹੜੇ ਟਰੱਕ ਚਲਾਉਂਦੇ ਸੀ, ਐਕਸੀਡੈਂਟ ਹੋਇਆ ਤੇ ਉਹਨਾਂ ਦੀ ਆਰਮ ਜਿਹੜੀ ਆ ਉਹ ਕੱਟੀ ਗਈ ਸਾਰੀ। ਤੇ ਹੁਣ ਉਹ ਕੇਸ ਕਰਨ ਨੂੰ ਫਿਰਦੇ ਆ। ਉਹ ਜਿੱਦਾਂ ਹੁਣ ਆ ਦੋਨੇ ਆਪਣੀ ਕਾਲਰ ਪਿਛਲੇ ਕਹਿ ਗਏ ਵੀ ਭਰਾ ਦੇ ਲਈ ਮੈਂ ਉਹਨਾਂ ਦੀ ਕੰਪਨੀ ਆਪਣੇ ਨਾਲ ਕਰ ਲਵਾਂ। ਹੁਣ ਉਹਨਾਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਜਦੋਂ ਤੁਸੀਂ ਇੱਦਾਂ ਦੇ ਕਾਂਟਰੈਕਟ ਹੋ ਜਾਂਦੇ ਆ, ਫਿਰ ਕੋਈ ਇੱਦਾਂ ਦਾ ਭਾਣਾ ਵਾਪਰ ਜਾਂਦਾ, ਫਿਰ ਤੁਸੀਂ ਇੱਕ ਦੂਜੇ ਦੇ ਮੂੰਹ ਮੱਥੇ ਜਾਂ ਇੱਕ ਦੂਜੇ ਦੀ ਰਿਸ਼ਤੇਦਾਰੀ ਤੋਂ ਵੀ ਜਾਂਦੇ ਲੱਗਦੇ ਆ। ਕਿਉਂਕਿ ਤੁਸੀਂ ਕਹਿੰਦੇ ਵੀ ਭਾਈ ਤੇਰੇ ਟਰੱਕ ਤੇ ਹੋਇਆ, ਉਹ ਕਹਿੰਦਾ ਮੈਂ ਤੇਰੇ ਲਈ ਚਲਾਉਂਦਾ ਸੀਗਾ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੂੰ ਮੈਂ ਹੋ ਜਾਂਦੀ ਆ ਔਰ ਬੜੇ ਕੇਸਿਸ ਤੱਕ ਚੀਜ਼ਾਂ ਚਲੀਆਂ ਜਾਂਦੀਆਂ ਆ। ਸੋ ਇਹ ਸਾਰੀ ਮੇਰੀ ਕਹਾਣੀ ਜਿਹੜੀ ਆ ਮੁੜ ਕੇ ਅੜ ਕੇ ਆ ਰਹੀ ਆ ਵੀ ਜਿਹੜੀ ਤੁਸੀਂ ਕੰਮ ਕਰਦੇ ਹੈਗੇ ਆ, ਜੇ ਤੁਸੀਂ ਕੇਪੇਬਲ ਹੈਗੇ ਆ ਤਾਂ ਆਪ ਕਰੋ, ਨਹੀਂ ਕੇਪੇਬਲ ਹੈਗੇ ਡੂ ਸਮਥਿੰਗ ਐਲਸ। ਡੋਂਟ ਗੈਟ ਯੂਰਸੈਲਫ ਪੁਸ਼ਡ ਇਨਟੂ ਦਾ ਬਿਜ਼ਨਸ ਕਿ ਜਿੱਥੇ ਤੁਸੀਂ ਨਹੀਂ ਜਾਣਦੇ ਹੈਗੇ। ਇੱਕ ਹੋਰ ਰਾਜਕਰਨ ਜਿਹੜੀ ਇੰਪੋਰਟੈਂਟ ਮੇਰੇ ਕੋਲੋਂ ਸ਼ਾਇਦ ਮਿਸ ਹੋ ਜਾਣੀ ਸੀ ਖਬਰ, ਉਹ ਹੈਗੀ ਆ ਕੈਲ ਸੇਵਰਸ ਦੀ ਖਬਰ ਆ। ਕੱਲ ਮੇਰੀ ਕੈਲ ਸੇਵਰਸ ਦੇ ਨਾਲ ਮੀਟਿੰਗ ਹੋਈ ਸੀਗੀ, ਨਾਪਟਾ ਦੇ ਥਰੂ ਅਸੀਂ ਮੀਟਿੰਗ ਕੀਤੀ ਸੀ ਕੈਲ ਸੇਵਰਸ। ਸੋ ਕੈਲ ਸੇਵਰਸ ਵੱਲੋਂ ਜਿਹੜਾ ਇੱਕ ਸਾਰਿਆਂ ਨੂੰ ਇਸ ਵੇਲੇ ਈਮੇਲਸ ਆ ਰਹੀਆਂ ਹੋਣੀਆਂ ਕਿ ਉਹ ਕੰਪਲਾਇੰਟ ਆ, ਨਾਨ ਕੰਪਲਾਇੰਟ ਆ, ਕਿਸ ਤਰ੍ਹਾਂ ਨਹੀਂ ਗੇ। ਕੈਲ ਸੇਵਰਸ ਦਾ ਮਾਮਲਾ ਜਿਹੜਾ ਕੈਲੀਫੋਰਨੀਆ ਦੀ ਵਰਕਰਸ ਲਈ ਸੇਵਿੰਗ ਪਲਾਨ ਕੈਲੀਫੋਰਨੀਆ ਨੇ ਸ਼ੁਰੂ ਕੀਤੀ ਹੈ। ਸੋ ਉਹਦਾ ਇੰਪੋਰਟੈਂਟ ਇਹ ਚੀਜ਼ ਹੈਗੀ ਆ ਕਿ ਤੁਹਾਨੂੰ ਕੈਲ ਸੇਵਰਸ ਜਿਹੜੀ ਆ ਉਹਨਾਂ ਦੀਆਂ ਈਮੇਲਸ ਆਈਆਂ ਕਿ ਤੁਸੀਂ ਐਜ਼ ਅ ਇੰਪਲੋਇਰ ਜੇ ਤੁਸੀਂ ਹੈਗੇ ਆ ਤੇ ਤੁਸੀਂ ਅਕਾਊਂਟ ਆਪਣਾ ਖੋਲ੍ਹਣਾ ਆ ਤੇ ਉਸ ਅਕਾਊਂਟ ਦੇ ਵਿੱਚ ਜਾ ਕੇ ਆਪਣੇ ਸਾਰੇ W2 EMPLOYEE ਜਿਹੜੇ ਆ ਉਹਦੇ ਵਿੱਚ ਐਂਟਰ ਕਰਨੇ ਆ। ਇੱਥੇ ਮੈਂ ਦੱਸ ਦਿਆਂ W2 EMPLOYEES ਐਂਟਰ ਕਰਨੇ ਆ ਸਾਰੇ ਉਹਦੇ ਵਿੱਚ। W2 EMPLOYEES ਜਦੋਂ ਤੁਸੀਂ ਐਂਟਰ ਕਰਦੇ ਆ ਤੇ ਤੁਹਾਡੇ W2 EMPLOYEE ਨੂੰ ਇੱਕ ਈਮੇਲ ਜਾਂਦੀ ਆ ਕੈਲ ਸੇਵਰਸ ਵੱਲੋਂ ਕਿ ਕੀ ਉਹ ਇਸ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਆ ਕਿ ਨਹੀਂ ਹਿੱਸਾ ਲੈਣਾ ਚਾਹੁੰਦੇ। ਜੇ ਉਹ ਹਿੱਸਾ ਲੈਣਾ ਚਾਹੁੰਦੇ ਆ ਤਾਂ ਕਿੰਨੇ % ਉਹ ਆਪਣੀ ਜਿਹੜੀ ਸੇਵਿੰਗ ਕਰਨੀ ਚਾਹੁੰਦੇ ਆ, ਠੀਕ ਆ।
ਜੇ ਮਿਨੀਮਮ ਜਿਹੜੀ ਹੈਗੀ ਆ ਜਿਹੜੀ ਬਾਈ ਡਿਫਾਲਟ ਹੈਗੀ ਆ ਉਹ 5% ਹੈਗੀ ਆ, ਤੇ 1% ਮਿਨੀਮਮ ਹੈਗੀ ਆ। ਜੇ ਤੁਸੀਂ EMPLOYEE ਚਾਹੁੰਦਾ ਕਿ ਮੈਂ 2% ਆਪਣੀ ਜਿਹੜੀ ਆ ਸੇਵਿੰਗ ਦੇ ਵਿੱਚ ਪਾਉਣਾ ਚਾਹੁੰਦਾ ਆ, ਤੇ ਤੁਹਾਨੂੰ ਉਹ ਜਿਹੜੀ ਈਮੇਲ ਵਾਪਸ ਆਉਂਦੀ ਆ, ਤੁਹਾਨੂੰ ਉਹਦਾ ਪਤਾ ਲੱਗਦਾ ਕਿ ਦਾ EMPLOYEE ਨੇ 2% ਕਿਹਾ, ਤੁਸੀਂ ਉਹ 2% ਉਹਦੇ ਚੈੱਕ ਦੇ ਵਿੱਚੋਂ ਡਿਡਕਸ਼ਨ ਕਰਕੇ ਉਹ 2% ਦਾ ਚੈੱਕ ਤੁਸੀਂ ਸਟੇਟ ਨੂੰ ਭੇਜਣਾ ਹੈਗਾ। ਇਹ ਤੁਹਾਡੀ ਸਿਰਫ ਜੌਬ ਹੈਗੀ ਆ, ਇੱਕ ਐਕਸਟਰਾ ਬਰਡਨ ਹੋਗੀ ਕਹਿ ਲਓ। ਤੁਹਾਡਾ ਖਰਚਾ ਕੋਈ ਨਹੀਂਗਾ, ਤੁਸੀਂ ਆਪਣੇ ਪੱਲਿਓਂ ਕੁਝ ਨਹੀਂ ਲਾਉਣਾ ਹੈਗਾ, ਤੁਹਾਡਾ ਕੋਈ ਕਾਸਟ ਨਹੀਂ ਹੈਗੀ, ਪਰ ਤੁਹਾਨੂੰ ਇਹ ਭੇਜਣਾ ਪੈਣਾ ਜੇ EMPLOYEE ਕਹਿੰਦਾ। ਜੇ EMPLOYEE ਤੁਹਾਡਾ ਜਿਹੜਾ ਆ ਉਹ 30 ਡੇਜ਼ ਦੇ ਵਿੱਚ ਤੁਹਾਨੂੰ ਜਵਾਬ ਨਹੀਂ ਦਿੰਦਾ, ਮੰਨ ਲਓ ਕਿ ਤੁਹਾਨੂੰ 30 ਡੇਜ਼ ਉਹ ਲੈਂਦਾ ਆ, ਤੁਹਾਡਾ ਜਵਾਬ ਨਹੀਂ ਦਿੰਦਾ ਵਾਪਸ, ਉਹ ਹਾਂ ਨਾ ਨਹੀਂ ਕਰਦਾ, ਠੀਕ ਆ, ਉੱਥੇ EMPLOYEE ਨਾ ਵੀ ਕਰ ਸਕਦਾ, ਆਪਟ ਆਊਟ ਕਰ ਸਕਦਾ ਕਿ ਮੈਂ ਨਹੀਂ, ਜ਼ੀਰੋ ਸੇਵਿੰਗ ਕਰਨੀ, ਮੈਂ ਕੁਝ ਨਹੀਂ ਕਰਨੀ, ਆਪਣਾ ਉਹ ਚੈੱਕ ਕਰਕੇ ਤੁਹਾਨੂੰ ਵਾਪਸ ਭੇਜ ਦੇ, ਤੁਸੀਂ ਬੰਨੇ ਹੋ ਗਏ, ਤੁਸੀਂ ਠੀਕ ਹੋ ਗਏ। ਪਰ ਜੇ EMPLOYEE ਉਹ ਨਹੀਂ ਕਰਦਾ ਹੈਗਾ, ਤੇ EMPLOYEE ਦੀ ਆਟੋਮੈਟਿਕਲੀ 5% ਡਿਡਕਸ਼ਨ ਜਿਹੜੀ ਆ ਚੈੱਕ ਦੇ ਵਿੱਚੋਂ ਤੁਹਾਨੂੰ ਸ਼ੁਰੂ ਕਰਨੀ ਪੈਣੀ ਆ, ਤੇ ਉਹ ਪੈਸੇ 5% ਡਿਡਕਸ਼ਨ ਕਰਕੇ ਤੁਹਾਨੂੰ ਸਟੇਟ ਨੂੰ ਵਾਪਸ ਭੇਜਣੇ ਪੈਣੇ ਆ। ਜੇ ਤੁਸੀਂ ਉਹ ਚੀਜ਼ ਨਹੀਂ ਕਰ ਰਹੇ ਹੈਗੇ, ਤੁਹਾਡੇ EMPLOYEE ਨੇ ਮਨਾ ਵੀ ਨਹੀਂ ਕੀਤਾ, ਹਾਂ ਵੀ ਨਹੀਂ ਕੀਤਾ, ਨਾ ਵੀ ਨਹੀਂ ਕੀਤਾ, ਤੁਹਾਨੂੰ ਕੋਈ ਈਮੇਲ ਨਹੀਂ ਆਈ, ਤੁਸੀਂ ਨਹੀਂ ਕਰਦੇ, ਤੁਹਾਡਾ ਆਟੋਮੈਟਿਕ ਡਿਡਕਸ਼ਨ ਸ਼ੁਰੂ ਹੋ ਗਈ, ਤੁਸੀਂ ਨਹੀਂ ਜਮ੍ਹਾਂ ਕਰਾਈ, $250 ਸਟਾਰਟਿੰਗ ਜੁਰਮਾਨਾ ਹੈਗਾ ਪਰ EMPLOYEE ਦਾ। ਸੋ $250 ਪਰ EMPLOYEE ਦਾ ਜੁਰਮਾਨਾ ਆ ਜੇ ਤੁਸੀਂ ਉਹ ਡਿਡਕਸ਼ਨ ਕੱਟ ਕੇ ਨਹੀਂ ਭੇਜਦੇ ਹੈਗੇ ਸਟੇਟ ਨੂੰ। ਸੋ ਇਹ ਸਾਰਾ ਜਿਹੜਾ ਮਸਲਾ ਹੈਗਾ, ਇਹ ਕੈਲ ਸੇਵਰਸ ਦਾ ਹੁਣ ਸ਼ੁਰੂ ਹੋ ਚੁੱਕਾ ਆ, ਔਰ ਕੈਲ ਸੇਵਰਸ ਵੱਲੋਂ ਜਿਹੜੀਆਂ ਬਾਰ-ਬਾਰ ਈਮੇਲਸ ਆ ਰਹੀਆਂ ਆ ਤੁਹਾਨੂੰ ਕਿ ਤੁਸੀਂ ਨਾਨ ਕੰਪਲਾਇੰਟ ਹੈਗੇ ਆ, ਸੋ ਉਹਦੇ ਲਈ ਤੁਹਾਨੂੰ ਉਹਦੀ ਕਾਰਵਾਈ ਕਰਨੀ ਚਾਹੀਦੀ ਆ। ਔਰ ਇਹਦੇ ਲਈ ਜਿਹੜਾ ਆ, ਜੇ ਤੁਹਾਡਾ EMPLOYEE ਜਿਹੜਾ ਆ, ਕਈ ਵਾਰੀ ਫਰਸਟ੍ਰੇਸ਼ਨ ਬਹੁਤ ਹੈ, ਕੋਈ ਸੁਣੀ ਦੀ ਹੈ ਕਿ EMPLOYEE ਨਹੀਂ ਈਮੇਲ ਪੜ੍ਹਦੇ ਜਾਂ ਨਹੀਂ ਜਵਾਬ ਦਿੰਦੇ, ਤੇ ਇੱਕ ਨੰਬਰ ਹੈਗਾ 855-650-6918। ਨੰਬਰ ਮੈਂ ਫੇਰ ਦੱਸ ਦਿਆਂ, 855-650-6918। ਇਹ ਜਿਹੜਾ ਨੰਬਰ ਹੈਗਾ ਤੁਸੀਂ EMPLOYEE ਨੂੰ ਦੇ ਸਕਦੇ ਆ, ਉਹ ਇਸ ਨੰਬਰ ਤੇ ਕਾਲ ਕਰਕੇ ਆਪਣਾ ਆਪਟ ਆਊਟ ਜਿਹੜਾ ਕਰ ਸਕਦੇ ਆ। ਉੱਥੇ ਆਪਣੇ ਆਪ ਨੂੰ ਉਹ ਸਿਸਟਮ 'ਚ ਮਤਲਬ ਕਿ ਤੁਸੀਂ ਆਪਟ ਆਊਟ ਕਰ ਸਕਦੇ ਕਿ ਮੈਂ ਹਿੱਸਾ ਨਹੀਂ ਲੈਣਾ ਜਾਂ ਹਿੱਸਾ ਲੈਣਾ ਹੈ। ਸੋ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਆ ਉਹ ਚੀਜ਼ ਉਹਨਾਂ ਨੂੰ ਸਟੇਟ ਨੂੰ ਦੱਸ ਸਕਦੇ ਹੈਗੇ ਆ, ਸੋ ਦੈਟ ਯੂ ਕੈਨ ਗੈਟ ਅਵੇ ਫਰਮ ਪੈਨਲਟੀਜ਼। ਅਦਰਵਾਈਜ਼ ਵੈਸੇ ਕੋਈ ਖਰਚਾ ਨਹੀਂ ਹੈਗਾ ਤੁਹਾਡਾ, ਪਰ ਜੇ ਤੁਸੀਂ ਨਹੀਂ ਕਰਦੇ ਫਿਰ ਪੈਨਲਟੀਜ਼ ਹੈਗੀਆਂ। ਜੀ।